ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ, ਜਿਹਦੇ ਵਿੱਚ ਸਾਡੇ ਨਾਲ ਬਲਦੇਜ ਪੰਨੂ ਜੀ ਆਓਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰ ਜਿਹੜੇ ਖਬਰ ਤੇ ਨਜ਼ਰ ਦੇ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਵਾਲੇ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਉਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਸਰਬਜੀਤ ਸਿੰਘ ਚੌਕਰ ਟਰਲਕ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਸੁਵਿੰਦਰ ਸਿੰਘ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਜੀ ਬੇਕਰਸਫੀਲਡ ਤੋਂ, ਅਤੇ ਟੁਲਾਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਅਤੇ ਟਰੱਕ ਵਾਸ਼ ਟੁਲਾਰੀ ਦੇ। ਇਹ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਬਲਦੇਜ ਪੰਨੂ ਜੀ ਨੂੰ ਸਵਾਗਤ ਕਰਦੇ ਹਾਂ। ਬਲਦੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ, ਬਹੁਤ ਮਿਹਰਬਾਨੀ ਦਿਲਪ੍ਰੀਤ, ਥੈਂਕ ਯੂ ਵੈਰੀ ਮਚ। ਅੱਜ ਦੇ ਆਲੇ ਦੁਆਲੇ ਦੇ ਉੱਤੇ ਝਾਤ ਪਾਉਂਦੇ ਆ ਜੀ ਕਿ ਕੀ ਕੁਛ ਜਿਹੜਾ ਉਹ ਹੋਣ ਜਾ ਰਿਹਾ। ਚਿਰੋਕਣੀ ਉਡੀਕੀ ਜਾ ਰਹੀ ਜਿਹੜੀ ਫਿਲਮ ਹੈ ਪਦਮਾਵਤ, ਇਹ 25 ਜਨਵਰੀ ਨੂੰ ਰਿਲੀਜ਼ ਹੋਣ ਜਿਹੜੀ ਉਹ ਜਾ ਰਹੀ ਆ। ਵੇਖਦੇ ਆ ਜੀ ਕਿ ਕਿਸ ਪਾਸੇ ਵੱਲ ਨੂੰ ਕਹਾਣੀ ਜਿਹੜੀ ਉਹ ਸਾਰੀ ਤੁਰਦੀ ਆ। ਵੈਸੇ ਇਸ ਦਿਨ ਇੱਕ ਹੋਰ ਵੱਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਹਦੇ ਕਰਕੇ ਇਹਨਾਂ ਦੋਨਾਂ ਦਾ ਜਿਹੜਾ ਜੀ ਉਹ ਟਾਈ ਅਪ ਰਹੂਗਾ ਬਾਕਸ ਆਫਿਸ ਦੇ ਉੱਤੇ। ਗੁਜਰਾਤ ਦੀਆਂ ਚੋਣਾਂ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਦੌਰਾਨ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਮੁੱਦਾ ਜਿਹੜਾ ਜੀ ਉਹ ਉੱਭਰਿਆ ਸੀਗਾ। ਅਜੇ ਵੀ ਬੀਜੇਪੀ ਦੇ ਜਿਹੜੇ ਰਾਜ ਹੈ, ਉਹ ਚਾਹੇ ਮੱਧ ਪ੍ਰਦੇਸ਼ ਹੈ, ਗੁਜਰਾਤ ਹੈ ਤੇ ਰਾਜਸਥਾਨ ਹੈ, ਉਹ ਇਹ ਆਂਦੇ ਆ ਕਿ ਅਸੀਂ ਇਹ ਫਿਲਮ ਜਿਹੜੀ ਆ ਉਹ ਰਿਲੀਜ਼ ਨਹੀਂ ਹੋਣ ਦੇਣੀ, ਭਾਵ ਕਿ ਇਹਦਾ ਵੀ ਅਸਰ ਜਿਹੜਾ ਜੀ ਉਹ ਰਹੂਗਾ ਬਹੁਤ ਜ਼ਿਆਦਾ। ਇੱਕ ਤੁਸੀਂ ਕਹਿ ਲਓ ਕਿ ਵਿੱਚ ਨੈਗੇਟਿਵ ਤੌਰ ਦੇ ਉੱਤੇ ਸਹੀ ਪਬਲਿਸਿਟੀ ਫਿਲਮ ਦੀ ਜਿਹੜੀ ਆ ਜੀ ਉਹ ਜ਼ਰੂਰ ਹੋਈ ਹੈ। ਹੁਣ ਵਿੱਚੋਂ ਫਿਲਮ ਦੇ ਕੀ ਨਿਕਲਦਾ, ਇਹ ਫਿਲਮ ਜਿਹੜਾ ਜੀ ਉਹ ਵੇਖਣ ਬਾਅਦ ਪਤਾ ਲੱਗੂਗਾ ਜੀ। ਇੱਥੇ ਇਜ਼ਰਾਈਲ ਦੇ ਜਿਹੜੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜਿਹੜੇ ਉਹ ਭਾਰਤ ਦੇ ਦੌਰੇ ਦੇ ਉੱਤੇ ਪਹੁੰਚੇ ਆ। ਉਹਨਾਂ ਦੀ ਪਤਨੀ ਸੇਰਾ ਉਹਨਾਂ ਦੇ ਨਾਲ ਹੈ। ਨੇਤਨਯਾਹੂ ਦੇ ਵਾਸਤੇ ਜਿਹੜੇ ਉੱਥੋਂ ਦੇ ਅਖਬਾਰ ਨੇ, ਇੱਥੋਂ ਦੇ ਉਹਨਾਂ ਨੇ ਇਹ ਲਿਖਿਆ ਕਿ ਭਾਰਤ ਦੇ ਵਿੱਚ ਉਹਨਾਂ ਦਾ ਬਹੁਤ ਗਰਮਜੋਸ਼ੀ ਦੇ ਨਾਲ ਜਿਹੜਾ ਉਹ ਸਵਾਗਤ ਹੋਇਆ। ਜਿਹੜਾ ਪ੍ਰੋਟੋਕਾਲ ਸੀਗਾ ਜੀ ਉਹਨੂੰ ਲਾਂਭੇ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਉਹਨਾਂ ਨੂੰ ਏਅਰਪੋਰਟ ਦੇ ਉੱਤੇ ਜਿਹੜਾ ਜੀ ਉਹ ਜੀ ਆਇਆ ਕਹਿਣ ਦੇ ਵਾਸਤੇ ਗਏ। ਇਜ਼ਰਾਈਲ ਦੇ ਉਦੋਂ ਦੇ ਜਿਹੜਾ ਜੀ ਪ੍ਰਧਾਨ ਮੰਤਰੀ 2003 ਦੇ ਵਿੱਚ ਏਰੀਅਲ ਸ਼ੇਰੋਨ, ਉਹਨਾਂ ਦੇ ਦੌਰੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੌਰਾ 3 ਤੋਂ ਜਿਹੜਾ ਜੀ ਉਹ ਬਾਅਦ। ਔਰ ਇਹ ਕਿਹਾ ਜਾ ਰਿਹਾ ਜੀ ਕਿ ਕਾਫੀ ਇਹ ਅਹਿਮ ਆ, ਕਿਉਂਕਿ ਜਿਹੜੇ ਨੇਤਨਯਾਹੂ ਨੇ ਉਹਨਾਂ ਨੇ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ ਸੀਗਾ ਕਿ ਅਸੀਂ ਇਜ਼ਰਾਈਲ ਤੇ ਅਹਿਮ ਆਲਮੀ ਤਾਕਤ ਦੇ ਨਾਲ ਰਿਸ਼ਤੇ ਜਿਹੜੇ ਆ ਜੀ ਉਹ ਮਜ਼ਬੂਤ ਕਰ ਰਹੇ ਆ। ਇਹਦੇ ਨਾਲ ਸਾਨੂੰ ਸੁਰੱਖਿਆ, ਅਰਥਚਾਰੇ, ਵਪਾਰ, ਸੈਰ ਸਪਾਟੇ ਤੇ ਹੋਰ ਕਈ ਮੁੱਦਿਆਂ ਦੇ ਉੱਤੇ ਸਹਾਇਤਾ ਜਿਹੜੀ ਆ ਜੀ ਉਹ ਮਿਲੂਗੀ। ਉਹਨਾਂ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਲਈ ਇਹ ਬੜੇ ਮਾਣ ਵਾਲੀ ਜਿਹੜੀ ਆ ਜੀ ਉਹ ਗੱਲ ਹੈ। ਕਈ ਸਮਝੌਤਿਆਂ ਦੇ ਉੱਤੇ ਸਾਈਨ ਜਿਹੜੇ ਆ ਜੀ ਉਹ ਹੋ ਸਕਦੇ ਆ ਇਜ਼ਰਾਈਲ ਤੇ ਭਾਰਤ ਦੇ ਵਿਚਾਲੇ। ਉਧਰ ਨਾਰੀਮਨ ਹਾਊਸ ਦੇ ਉੱਤੇ 26/11 ਦੇ ਜਿਹੜਾ ਅੱਤਵਾਦੀ ਹਮਲਾ ਹੋਇਆ ਸੀਗਾ, ਉਹਦੇ ਵਿੱਚ ਆਪਣੇ ਮਾਪਿਆਂ ਰਾਬੀ ਗੈਬਰੀਅਲ ਹੋਲਸਬਰਗ ਤੇ ਰੇਬੇਕਾ ਨੂੰ ਗਵਾਉਣ ਵਾਲਾ ਮੋਸ਼ੇ ਹੋਲਸਬਰਗ ਜਿਹੜਾ ਜੀ 9 ਸਾਲਾਂ ਪਿੱਛੋਂ ਕੱਲ ਨੂੰ ਜਿਹੜਾ ਜੀ ਇਹ ਨਾਰੀਮਨ ਹਾਊਸ ਦੇ ਵਿੱਚ ਜਾਊਗਾ। ਅੱਤਵਾਦੀ ਹਮਲੇ ਵੇਲੇ ਜਿਹੜਾ ਮੋਸ਼ੇ ਸੀਗਾ ਜੀ ਉਹ 2 ਸਾਲਾਂ ਦਾ ਸੀਗਾ। ਇਹ ਯਹੂਦੀ ਜੋੜਾ ਨਾਰੀਮਨ ਹਾਊਸ ਦੇ ਵਿੱਚ ਸੱਭਿਆਚਾਰਕ ਤੇ ਛਾਵਾਡ ਲੋਵਿਚ ਅੰਦੋਲਨ ਸੈਂਟਰ ਜਿਹੜਾ ਉਹ ਚਲਾਉਂਦਾ ਸੀਗਾ। ਔਰ ਇਹਨਾਂ ਦੋਨਾਂ ਦੀ ਅੱਤਵਾਦੀਆਂ ਨੇ ਜਿਹੜੀ ਉਹ ਹੱਤਿਆ ਉਸ ਟਾਈਮ ਦੇ ਉੱਤੇ ਕਰ ਦਿੱਤੀ ਸੀਗੀ ਜੀ। ਪੰਜਾਬ ਸਰਕਾਰ ਦੇ ਵੱਲੋਂ ਫਸਲਾਂ ਦੇ ਕਰਜ਼ੇ ਸੰਬੰਧੀ ਜਿਹੜੀ ਹੈ ਜੀ ਅਗਲੀ ਰਣਨੀਤੀ ਘੜਨ ਦੇ ਵਾਸਤੇ ਮੁੱਖ ਮੰਤਰੀ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਅੱਜ ਮੀਟਿੰਗ ਜਿਹੜੀ ਆ ਜੀ ਉਹ ਹੋ ਰਹੀ ਆ। ਇਹਦੇ ਵਿੱਚ ਖਾਸ ਤੌਰ ਦੇ ਉੱਤੇ ਖੁਦਕੁਸ਼ੀ ਕਰ ਗਏ ਕਿਸਾਨ ਮਜ਼ਦੂਰ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨ ਸਮੇਤ ਕਈ ਹੋਰ ਪੱਖਾਂ ਦੇ ਉੱਤੇ ਚਰਚਾ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ। ਔਰ ਇਹਦੇ ਉੱਤੇ ਕੋਈ ਫੈਸਲਾ ਜਿਹੜਾ ਉਹ ਅਹਿਮ ਆ ਸਕਦਾ ਹੈ, ਕਿਉਂਕਿ ਪਹਿਲਾਂ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਖੁਦਕੁਸ਼ੀ ਕਰ ਗਏ ਕਿਸਾਨ ਤੇ ਮਜ਼ਦੂਰਾਂ ਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ ਸੀਗਾ ਉਹਨਾਂ ਦਾ ਸਮੁੱਚਾ ਕਰਜ਼ਾ ਜਿਹੜਾ ਜੀ ਉਹ ਮੁਆਫ ਹੋਊਗਾ। ਪਰ ਜਿਹੜੀ ਪਹਿਲੀ ਕਿਸ਼ਤ ਦਿੱਤੀ ਆ ਉਹਦੇ ਵਿੱਚ ਜਿਹੜੇ ਖੁਦਕੁਸ਼ੀ ਕਰ ਗਏ ਕਿਸਾਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਸੱਦਿਆ ਤੱਕ ਨਹੀਂ ਗਿਆ। ਔਰ ਇਹਦੇ ਨਾਲ ਇੱਕ ਆਲੋਚਨਾ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਸੀਗੀ ਸਰਕਾਰ ਦੀ। ਇਸ ਮੀਟਿੰਗ ਦੇ ਵਾਸਤੇ ਅਧਿਕਾਰੀਆਂ ਤੋਂ ਇਲਾਵਾ 1.5 ਦਰਜਨ ਦੇ ਕਰੀਬ ਮੰਤਰੀਆਂ ਤੇ ਵਿਧਾਇਕਾਂ ਨੂੰ ਸੱਦਾ ਪੱਤਰ ਜਿਹੜਾ ਜੀ ਉਹ
ਭੇਜਿਆ ਗਿਆ। ਵਿਧਾਨ ਸਭਾ ਦੇ ਵਿੱਚ ਕਰਜ਼ਾ ਮਾਫੀ ਸੰਬੰਧੀ ਕੀਤੇ ਐਲਾਨ ਦੇ ਉੱਤੇ ਅਗਲੇ ਬਜਟ ਸੈਸ਼ਨ ਤੋਂ ਪਹਿਲਾਂ ਅਮਲ ਕਰਾਉਣ ਦੇ ਰੌਂ ਦੇ ਵਿੱਚ ਨੇ ਮੁੱਖ ਮੰਤਰੀ। ਇਹਦੇ ਵਾਸਤੇ ਜਿਹੜੇ ਦਰਮਿਆਨੇ ਕਿਸਾਨਾਂ ਦੇ 2 ਲੱਖ ਰੁਪਏ ਦੇ ਜਿਹੜੇ ਕਰਜ਼ੇ ਜਿਹੜੇ ਕੋਆਪਰੇਟ ਬੈਂਕਾਂ ਦੇ ਨੇ, ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਮਾਫ ਕਰਨ ਤੇ ਖੁਦਕੁਸ਼ੀ ਪੀੜਤ ਜਿਹੜੇ ਕਿਸਾਨ ਮਜ਼ਦੂਰ ਨੇ ਉਹਨਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ ਸੰਬੰਧੀ ਫੈਸਲਾ ਜਿਹੜਾ ਜੀ ਉਹ ਲਿਆ ਜਾਣਾ ਹੈ। ਜਿਹੜੇ ਮਜ਼ਦੂਰ ਨੇ ਜੀ, ਕਿਸਾਨ ਮਜ਼ਦੂਰ ਨੇ, ਉਹਨਾਂ ਨੂੰ ਖਜ਼ਾਨੇ ਦੀ ਹਾਲਤ ਸੁਧਰਨ ਤੱਕ ਉਡੀਕ ਕਰਨ ਦੇ ਵਾਸਤੇ ਕਿਹਾ ਗਿਆ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਬਜਟ ਸੈਸ਼ਨ ਤੋਂ ਪਹਿਲਾਂ ਮਜ਼ਦੂਰਾਂ ਨੂੰ ਕੁਝ ਰਾਹਤ ਦੇਣ ਦੇ ਵਾਸਤੇ ਸਟੈਪ ਜਿਹੜੇ ਆ ਉਹ ਲਏ ਜਾ ਸਕਦੇ ਆ। ਖੇਤ ਮਜ਼ਦੂਰਾਂ ਤੇ ਖੁਦਕੁਸ਼ੀ ਪੀੜਤ ਕਿਸਾਨ ਮਜ਼ਦੂਰਾਂ ਪਰਿਵਾਰਾਂ ਦੀ ਸਹੀ ਹਾਲਤ ਜਿਹੜੀ ਆ ਜੀ ਉਹ ਜਾਣ ਕੇ ਸਿਫਾਰਿਸ਼ ਕਰਨ ਲਈ ਬਣਾਈ ਵਿਧਾਨ ਸਭਾ ਕਮੇਟੀ ਦੇ ਵਿੱਚ ਸ਼ਾਮਲ 3 ਕਾਂਗਰਸੀ ਵਿਧਾਇਕਾਂ ਨੂੰ ਵੀ ਇਸ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਸੱਦਿਆ ਗਿਆ। ਐਕਚੁਅਲੀ ਵੀ ਜਿਹੜੀਆਂ ਸਹਿਕਾਰੀ ਸੰਸਥਾਵਾਂ ਨੇ ਉਹਨਾਂ ਦੇ ਅਨੁਸਾਰ 1,60,000 ਕਿਸਾਨਾਂ ਦੇ ਖਾਤੇ ਕਲੀਅਰ ਹੋ ਚੁੱਕੇ ਆ, ਪਰ ਅਜੇ ਵੀ ਕਈ ਸਵਾਲ ਜਿਹੜੇ ਆ ਜੀ ਉਹਨਾਂ ਦੇ ਜਵਾਬ ਹੈ ਨਹੀਂਗੇ, ਜਿਨ੍ਹਾਂ ਦੇ ਜਵਾਬ ਲੱਭ ਕੇ 31 ਜਨਵਰੀ ਤੱਕ ਪੈਸਾ ਇਹਨਾਂ ਸੰਬੰਧਿਤ ਖਾਤਿਆਂ ਦੇ ਵਿੱਚ ਭੇਜਣ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ। 5 ਜ਼ਿਲ੍ਹਿਆਂ ਦੇ ਕਿਸਾਨਾਂ ਦੇ ਸਹਿਕਾਰੀ ਸੰਸਥਾਵਾਂ ਦੇ ਕਰਜ਼ੇ ਮੁਆਫ ਕਰਨ ਮੌਕੇ ਰਹੀਆਂ ਊਣਤਾਈਆਂ ਜਿਹੜੀਆਂ ਜੀ ਉਹਨੂੰ ਦੂਰ ਕਰਨ ਦੇ ਯਤਨ ਇਹਦੇ ਵਿੱਚ ਜਿਹੜੇ ਆ ਉਹ ਕੀਤੇ ਜਾ ਰਹੇ ਆ। ਜੇ ਇਹਦੇ ਨਾਲ ਲਗਵੀਂ ਗੱਲ ਜਿਹੜੀ ਹੈ ਜੀ ਉਹ ਕਰਨੀ ਹੋਵੇ, ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਜਿਹੜਾ ਜੀ ਉਹ ਕਰਜ਼ਾ ਮੁਆਫੀ ਕੀਤੀ ਆ, ਤਾਂ ਜਿਹੜੀ ਨੀਤੀ ਤੇ ਨੀਅਤ ਹੈ ਉਹਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਆ ਉਹ ਲੱਗ ਰਹੇ ਆ। ਇਹ ਕਿਹਾ ਜਾ ਰਿਹਾ ਜੀ ਕਿ ਹੱਕ ਕਮੇਟੀ ਦੀ ਅੰਤਰਿਮ ਰਿਪੋਰਟ ਦੀਆਂ ਸਿਫਾਰਿਸ਼ਾਂ ਤੱਕ ਹੀ ਸੀਮਤ ਜਿਹੜੀ ਆ ਜੀ ਉਹ ਰਹੀ ਆ ਸਰਕਾਰ। 30 ਹੱਕ ਕਮੇਟੀ ਸਰਕਾਰ ਨੂੰ ਰਿਪੋਰਟ ਜਿਹੜੀ ਉਹ ਦੇ ਚੁੱਕੀ ਆ। 6 ਮਹੀਨਿਆਂ ਤੋਂ ਰਿਪੋਰਟ ਦੇ ਮੁਤਾਬਕ ਕਰਜ਼ਾ ਮੁਆਫੀ ਦੇ ਮੁੱਦੇ ਦੇ ਉੱਤੇ ਵਿਚਾਰ ਜਿਹੜਾ ਜੀ ਉਹ ਨਹੀਂ ਹੋ ਰਿਹਾ। ਇਹ ਹੱਕ ਕਮੇਟੀ ਦੇ ਵੱਲੋਂ ਜਿਹੜੀ ਦਿੱਤੀ ਗਈ ਮੁਕੰਮਲ ਰਿਪੋਰਟ ਹੈ ਉਹਦੇ ਵਿੱਚ ਛੋਟੇ ਕਿਸਾਨਾਂ ਦੇ ਉੱਤੇ 2 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਲਗਾਈ ਉੱਪਰਲੀ ਸ਼ਰਤ ਜਿਹੜੀ ਆ ਉਹ ਖਤਮ ਕਰਕੇ ਸਾਰੇ ਦਰਮਿਆਨੇ ਤੇ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਮਾਫ ਕਰਨ ਤੇ ਸਾਲ 16-17 ਦੇ ਦੌਰਾਨ ਲਗਾਤਾਰ ਕਰਜ਼ਾ ਵਾਪਸ ਕਰਦੇ ਆਏ ਕਿਸਾਨਾਂ ਨੂੰ 1 ਸਾਲ ਦਾ ਵਿਆਜ ਮੁਫਤ ਮੁਆਫ ਕਰਨ ਦੀ ਸਿਫਾਰਿਸ਼ ਜਿਹੜੀ ਕੀਤੀ ਗਈ ਸੀਗੀ। ਆੜ੍ਹਤੀਆਂ ਤੇ ਸ਼ਾਹੂਕਾਰਾਂ ਤੋਂ ਲਏ ਜਾਣ ਵਾਲੇ ਸਾਰੇ ਕਰਜ਼ਿਆਂ ਨੂੰ ਜਿਹੜਾ ਨਿਯਮਿਤ ਕਰਨ ਦੀ ਸਿਫਾਰਿਸ਼ ਕਰਦਿਆਂ ਕਿਹਾ ਗਿਆ ਸੀਗਾ ਕਿ ਇਹਨਾਂ ਦੀ ਵਿਆਜ ਦਰ 9% ਸਾਲਾਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਤਾਂ ਬੈਂਕਾਂ ਵੱਲੋਂ ਜਿਹੜੇ ਵਿਆਜ ਦਰ ਦੇ ਉੱਤੇ ਫਸਲੀ ਕਰਜ਼ਾ ਦਿੱਤਾ ਜਾਂਦਾ ਉਹਦੇ ਤੋਂ 2% ਵੱਧ ਹੀ ਜਿਹੜੀ ਉਹ ਸੀਮਤ ਕੀਤੀ ਜਾਣੀ ਚਾਹੀਦੀ ਹੈ। ਪਰ ਇਸ ਮਾਮਲੇ ਦੇ ਉੱਤੇ ਸਰਕਾਰ ਜਿਹੜੀ ਆ ਉਹ ਚੁੱਪ ਹੈ। ਉਹ ਆੜ੍ਹਤੀਆਂ ਨੂੰ ਸ਼ਾਇਦ ਜਿਹੜਾ ਵੀ ਉਹ ਨੱਥ ਪਾਉਣ ਦੇ ਵਾਸਤੇ ਕਿਤੇ ਨਾ ਕਿਤੇ ਤਿਆਰ ਜਿਹੜੀ ਉਹ ਨਹੀਂ ਜਾਪਦੀ। ਇੱਕ ਜਿਹੜਾ ਇਹਦੇ ਵਿੱਚ ਹੋਰ ਜਿਹੜਾ ਪੱਖ ਉੱਭਰ ਕੇ ਜਿਹੜਾ ਉਹ ਸਾਹਮਣੇ ਆ ਰਿਹਾ ਉਹ ਕਿ ਕਰਜ਼ਾ ਮਾਫੀ ਸਕੀਮ ਦੀਆਂ ਸ਼ਰਤਾਂ ਦੇ ਅੱਗੇ ਸਖਤੀ ਦੇ ਮੂਹਰੇ ਜਿਹੜਾ ਜੀ ਕਿਸਾਨ ਉਹ ਬੇਵੱਸ ਨਜ਼ਰ ਆ ਰਿਹਾ, ਕਿਉਂਕਿ 2 ਲੱਖ ਤੱਕ ਕਰਜ਼ਾ ਮਾਫੀ ਦੀ ਹੱਦ ਕਿਸਾਨਾਂ ਦੇ ਗਲੇ ਤੋਂ ਥੱਲੇ ਨਹੀਂ ਉਤਰ ਰਹੀ ਜੀ। ਪਿਛਲੇ ਹਫ਼ਤੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਚੋਂ ਸ਼ਾਇਦ ਹੀ ਕੋਈ ਏਦਾਂ ਦਾ ਹੋਊਗਾ ਜਿਹਦੇ ਸਿਰ ਦੇ ਉੱਤੇ ਕਰਜ਼ੇ ਦਾ ਬੋਝ 2 ਲੱਖ ਰੁਪਏ ਤੋਂ ਘੱਟ ਹੋਵੇ। ਕਰਜ਼ਾ ਮੋੜਨ ਲਈ ਕਿਤੋਂ ਆਸ ਦੀ ਕਰਨ ਨਾ ਬਚਣ ਕਰਕੇ ਕਿਸਾਨ ਜਿਹੜੇ ਆ ਉਹ ਮਜਬੂਰੀ ਵਸ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਜਿਹੜਾ ਜੀ ਉਹ ਲੈ ਰਹੇ ਆ। ਪਿਛਲੇ 7 ਤੋਂ 14 ਜਨਵਰੀ ਤੱਕ ਜੇਠੂ ਕੇ, ਬਹਿ ਪੱਤੋ, ਚਹਿਲ, ਪਿੱਥੋ, ਲਹਿਲ ਕਲਾਂ, ਕਾਤਰੋਂ, ਭਸੌੜ, ਤਲਵੰਡੀ, ਭੰਗੇਰੀਆਂ ਇਹਨਾਂ ਪਿੰਡਾਂ ਦੇ ਵਿੱਚ 1 ਦਰਜਨ ਤੋਂ ਵੱਧ ਕਿਸਾਨ ਜਿਹੜੇ ਆ ਉਹ ਖੁਦਕੁਸ਼ੀ ਕਰ ਚੁੱਕੇ ਆ। ਪਹਿਲੇ ਪੜਾਅ ਦੇ ਵਿੱਚ ਕਰਜ਼ਾ ਮਾਫੀ ਸਕੀਮ ਦੀਆਂ ਜਾਰੀ ਸੂਚੀਆਂ ਨੇ ਕਿਸਾਨਾਂ ਦੇ ਵਿੱਚ ਵੱਡਾ ਭੰਬਲ ਭੂਸਾ ਜਿਹੜਾ ਜੀ ਉਹ ਪੈਦਾ ਕੀਤਾ। ਭਾਵੇਂ ਪਹਿਲੇ ਪੜਾਅ ਦੇ ਵਿੱਚ ਕਰਜ਼ਾ ਮਾਫੀ ਦੀਆਂ ਸ਼ਰਤਾਂ ਦੇ ਅਨੁਸਾਰ ਕਿਸਾਨ ਸਹਿਕਾਰੀ ਸੁਸਾਇਟੀ ਦਾ ਮੈਂਬਰ ਤੇ ਉਹਦੇ ਪਿੰਡ ਵਿੱਚ 2.5 ਏਕੜ ਤੱਕ ਜ਼ਮੀਨ ਦਾ ਮਾਲਕ ਹੋਣਾ ਚਾਹੀਦਾ, ਪਰ ਰੱਜੇ ਪੁੱਜੇ ਕਿਸਾਨਾਂ ਦਾ ਇਸ ਸੂਚੀ ਦੇ ਵਿੱਚ ਨਾਮ ਆਉਣਾ ਕਰਜ਼ਾ ਮਾਫੀ ਲਈ ਬਣਾਈ ਪਾਲਿਸੀ ਦੇ ਉੱਤੇ ਜਿਹੜਾ ਜੀ ਉਹ ਸਵਾਲ ਖੜੇ ਜ਼ਰੂਰ ਜਿਹੜੇ ਆ ਉਹ ਹੋ ਗਏ ਆ। ਇਸ ਵੇਲੇ ਬਹੁਤ ਚਰਚਿਤ ਜਿਹੜਾ ਜੀ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਦਾ ਜਿਹੜਾ ਚਰਚਾ ਹੈ ਉਹ ਪਿਛਲੇ ਦਿਨੀ ਸੁਪਰੀਮ ਕੋਰਟ ਦੇ 4 ਜੱਜਾਂ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦਾ ਜਿਹੜਾ ਜੀ ਉਹ ਹੈ। ਉਧਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਹੋਰਾਂ ਨੇ ਜਿਹੜਾ ਦੀ ਇੰਡੀਅਨ ਬਾਰ ਕਾਉਂਸਲ ਜਿਹੜੀ ਹੈ ਜੀ ਉਹਦੇ ਔਰ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਜਿਹੜੇ ਵਫਦ ਸੀਗੇ ਉਹਨਾਂ ਦੇ ਨਾਲ ਵੱਖੋ ਵੱਖਰੀ ਮੁਲਾਕਾਤ ਕੀਤੀ ਆ। ਚੀਫ ਜਸਟਿਸ ਨੇ ਉਹਨਾਂ ਨੂੰ ਯਕੀਨ ਜਿਹੜਾ ਜੀ ਦਵਾਇਆ ਕਿ ਸਿਖਰਲੀ ਅਦਾਲਤ ਦੇ 4 ਸੀਨੀਅਰ ਜੱਜਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਣ ਕਰਕੇ ਨਿਆਂਪਾਲਕਾਂ ਨੂੰ ਦਰਪੇਸ਼ ਸੰਕਟ ਲਈ ਜਿਹੜਾ ਜੀ ਛੇਤੀ ਹੱਲ ਸੁਲਝਾ ਲਿਆ ਜਾਊਗਾ ਤੇ ਸਾਜ਼ਗਾਰ ਮਾਹੌਲ ਜਿਹੜਾ ਜੀ ਉਹ ਬਣੂਗਾ।
ਇਹਦੇ ਦੌਰਾਨ ਇੱਕ ਹੋਰ ਅਹਿਮ ਗੱਲ ਜਿਹੜੀ ਇਹ ਹੋਈ ਹੈ ਕਿ ਸੁਪਰੀਮ ਕੋਰਟ ਦੇ ਇੱਕ ਸਾਬਕਾ ਜੱਜ ਤੇ 4 ਜਿਹੜੇ ਰਿਟਾਇਰਡ ਜੱਜਾਂ ਨੇ ਮੁਲਕ ਦੇ ਚੀਫ ਜਸਟਿਸ ਨੂੰ ਖੁੱਲ੍ਹੀ ਚਿੱਠੀ ਲਿਖੀ ਆ। ਇਹਦੇ ਵਿੱਚ ਇਸ ਚਿੱਠੀ ਦੇ ਵਿੱਚ ਪਿਛਲੇ ਦਿਨੀ ਜਿਹੜੇ 4 ਸੀਨੀਅਰ ਜੱਜਾਂ ਦੇ ਵੱਲੋਂ ਕੇਸਾਂ ਦੀ ਵੰਡ ਤੇ ਨਿਆਂਪਾਲਿਕਾ ਅੰਦਰਲੇ ਸੰਕਟ ਨੂੰ ਹੱਲ ਕਰਨ ਦੀ ਲੋੜ ਵਰਗੇ ਚੁੱਕੇ ਮੁੱਦਿਆਂ ਦੇ ਨਾਲ ਸਹਿਮਤੀ ਜਤਾਈ ਗਈ ਹੈ। ਇਹ ਬੜਾ ਅਹਿਮ ਹੈ ਜੀ। ਜਿਹੜੇ ਇਹ ਜੱਜ ਨਿੱਤਰ ਕੇ ਸਾਹਮਣੇ ਆਏ ਆ 4 ਜੱਜਾਂ ਦੇ ਨਾਲ, ਜਿਨ੍ਹਾਂ ਨੇ ਇਹ ਜਿਹੜੀ ਆ ਜੀ ਉਹ ਪ੍ਰੈਸ ਕਾਨਫਰੰਸ ਕੀਤੀ ਸੀਗੀ। ਭਾਰਤੀ ਬਾਰ ਕੌਂਸਲ ਦੇ 7 ਮੈਂਬਰੀ ਵਫਦ ਨੇ ਦੇ ਜਿਹੜੇ ਚੇਅਰਮੈਨ ਨੇ, ਉਹਨਾਂ ਨੇ ਇਹ ਕਿਹਾ ਕਿ ਚੀਫ ਜਸਟਿਸ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਆ 50 ਮਿੰਟ ਦੇ ਕਰੀਬ ਜਿਹੜੀ ਆ ਉਹ ਚੱਲੀ ਆ, ਔਰ ਉਹਨਾਂ ਨੇ ਇਹ ਕਿਹਾ ਕਿ ਬੜੇ ਸਾਜ਼ਗਾਰ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਤੇ ਉਹਨਾਂ ਨੂੰ ਇਸ ਗੱਲ ਦੀ ਉਮੀਦ ਆ ਕਿ ਸਾਰਾ ਕੁਝ ਜਲਦੀ ਜਿਹੜਾ ਜੀ ਇਹ ਠੀਕ ਹੋ ਜਾਊਗਾ। ਅੱਜ ਦਾ ਦਿਨ ਬੜਾ ਅਹਿਮ ਰਹੂਗਾ ਸੁਪਰੀਮ ਕੋਰਟ ਦੇ ਵਾਸਤੇ। ਬੇਸ਼ੱਕ ਇਹ ਕਿਹਾ ਜਾ ਰਿਹਾ, ਕਿਉਂਕਿ ਦੇਖਣ ਵਾਲੀ ਗੱਲ ਇਹ ਰਹੂਗੀ ਅੱਜ ਕਿ ਕੀ ਉਸੇ ਨਾਰਮਲ ਤਰੀਕੇ ਦੇ ਨਾਲ ਕੰਮ ਸੁਪਰੀਮ ਕੋਰਟ ਦੇ ਵਿੱਚ ਹੋਊਗਾ ਜਿਸ ਨਾਰਮਲ ਤਰੀਕੇ ਦੇ ਨਾਲ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਜਿਹੜਾ ਜੀ ਉਹ ਹੋ ਰਿਹਾ ਸੀਗਾ। ਕਿਉਂਕਿ ਇਹ ਸਿੱਧਮ ਸਿੱਧਾ ਜਿਹੜਾ ਹੈਗਾ ਜੀ ਇੱਕ ਟਕਰਾਅ ਜਿਹੜਾ ਉਹ ਹੋ ਗਿਆ ਚੀਫ ਜਸਟਿਸ ਤੇ ਜਿਹੜੇ 4 ਜੱਜ ਨੇ ਜੀ ਉਹਨਾਂ ਦਾ। ਤੋ ਅੱਜ ਦਾ ਦਿਨ ਬੜਾ ਜਿਹੜਾ ਜੀ ਉਹ ਅਹਿਮ ਰਹੂਗਾ। ਜਿਹੜੇ ਵਿਚਾਰ ਦੇਣ ਵਾਲੇ ਨੇ ਜਾਂ ਇਹਦੀ ਜਿਹੜੀ ਘੋਖ ਕਰਨ ਵਾਲੇ ਨੇ, ਬੇਸ਼ੱਕ ਇੱਥੋਂ ਦਾ ਜਿਹੜਾ ਜੀ ਕੁਝ ਜਿਹੜਾ ਮੀਡੀਆ ਉਹ 4 ਜੱਜਾਂ ਦੇ ਉੱਤੇ ਹੀ ਜਿਹੜਾ ਜੀ ਉਹ ਸਵਾਲੀਆ ਚਿੰਨ੍ਹ ਲਾ ਰਿਹਾ ਹੋਵੇ, ਪਰ ਇੱਕ ਜਿਹੜਾ ਇੰਟਲੈਕਚੁਅਲ ਵਰਗ ਹੈ ਉਹਦੀ ਬਹੁਤ ਵੱਡੀ ਸਪੋਰਟ ਜਿਹੜੀ ਆ ਇਹਨਾਂ 4 ਜੱਜਾਂ ਨੂੰ ਮਿਲੀ ਆ। ਔਰ ਇਹ ਜਿਹੜੇ 4 ਜੱਜ ਨੇ, ਇਹਨਾਂ ਦੇ ਹੌਸਲੇ ਦੀ ਦਾਤ ਜਿਹੜੀ ਹੈ ਜੀ ਇਸ ਵਰਗ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੇ ਸਾਹਮਣੇ ਇਹ ਜਿਹੜਾ ਜੀ ਲਿਆ ਕੇ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਕਦਮ ਉਠਾਇਆ। ਕੁਝ ਜਿਹੜੇ ਇਹਦੇ ਉੱਤੇ ਨੇੜਿਓਂ ਨਿਗਾਹ ਰੱਖਣ ਵਾਲੇ ਉਹ ਇਹ ਵੀ ਕਹਿੰਦੇ ਆ ਕਿ ਜਿਹੜੇ 4 ਜੱਜ ਜਿਨ੍ਹਾਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ, ਜੇ ਉਹ ਇਸ ਚੀਜ਼ ਨੂੰ ਅੱਗੇ ਵਧਾਉਣਾ ਚਾਹੁੰਦੇ ਆ, ਭਾਵ ਕਿ ਉਹ ਚਾਹੁੰਦੇ ਆ ਕਿ ਇਹਦਾ ਕੋਈ ਹੱਲ ਪੱਕਿਆਂ ਲੱਭਿਆ ਜਾਵੇ, ਤਾਂ ਉਹਨਾਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਕਿਉਂਕਿ ਜੇ ਉਹ ਅਸਤੀਫਾ ਦਿੰਦੇ ਆ ਫਿਰ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੇ ਉੱਤੇ ਦਬਾਅ ਪੈ ਜਾਊਗਾ ਅਸਤੀਫਾ ਲੈਣ ਦੇ ਵਾਸਤੇ। ਅਸਲ ਦੇ ਵਿੱਚ ਜਿਹੜੀ ਪਿਛਲੀ ਇਹਦੀ ਕਹਾਣੀ ਹੈ ਜੀ ਉਹ ਇੱਥੋਂ ਹੀ ਸਟਾਰਟ ਹੁੰਦੀ ਆ ਕਿ ਉਹ ਪਟੀਸ਼ਨਾਂ ਜਿਹੜੀਆਂ ਸਰਕਾਰ ਦੇ ਖਿਲਾਫ ਜਾਂਦੀਆਂ ਹੋਣ, ਉਹਨੂੰ ਇੱਕ ਵਿਸ਼ੇਸ਼ ਬੈਂਚ ਵੱਲ ਨੂੰ ਜਾਣਬੁੱਝ ਕੇ ਜਿਹੜਾ ਜੀ ਉਹ ਦਿੱਤਾ ਜਾ ਰਿਹਾ ਸੀ ਤਾਂ ਕਿ ਸਰਕਾਰ ਦੇ ਹੱਕ ਦੇ ਵਿੱਚ ਫੈਸਲੇ ਹੋਣ, ਜਿੱਥੋਂ ਇਹ ਅਸਲ ਦੇ ਵਿੱਚ ਸਾਰੀ ਕਹਾਣੀ ਜਿਹੜੀ ਹੈ ਜੀ ਉਹ ਸ਼ੁਰੂ ਹੁੰਦੀ ਹੈ ਤੇ ਇੱਥੋਂ ਤੱਕ ਜਿਹੜੀ ਉਹ ਪ੍ਰੈਸ ਕਾਨਫਰੰਸ ਤੱਕ ਪਹੁੰਚਦੀ ਹੈ। ਅੱਜ ਦਾ ਦਿਨ ਤੇ ਅਗਲੇ ਕੁਝ ਦਿਨ ਇਹ ਬੜੇ ਅਹਿਮ ਰਹਿਣਗੇ। ਜਿਹੜੇ ਮੁਲਾਕਾਤਾਂ ਕਰਨ ਵਾਲੇ ਆ ਉਹ ਇਹ ਕਹਿ ਰਹੇ ਆ ਕਿ ਮਸਲਾ ਸੁਲਝ ਗਿਆ, ਬੜੇ ਸਾਜ਼ਗਾਰ ਮਾਹੌਲ ਦੇ ਵਿੱਚ ਮੁਲਾਕਾਤ ਹੋਈ। ਇਹ ਕਹਿਣ ਨੂੰ ਲਫ਼ਜ਼ ਜਿਹੜੇ ਆ ਉਹ ਚੰਗੇ ਲੱਗਦੇ ਆ, ਸੋਹਣੇ ਆ, ਪਰ ਇਸ ਤਰ੍ਹਾਂ ਹੋਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਘੱਟ ਹੈ। ਇਹ ਮੁੱਦਾ ਏਡਾ ਛੋਟਾ ਨਹੀਂ ਗਾ ਜਿੱਦਾਂ ਛੋਟਾ ਸਮਝਿਆ ਜਾ ਰਿਹਾ। ਸਿੱਧਮ ਸਿੱਧਾ ਜੇ ਦੇਖਿਆ ਜਾਵੇ ਤਾਂ ਜਿਹੜੀ ਸਰਕਾਰ ਹੈ ਕੇਂਦਰ ਦੀ, ਉਹਦੇ ਉੱਤੇ ਕਿੰਤੂ ਪ੍ਰੰਤੂ ਜਿਹੜੇ ਆ ਜੀ ਇਹ ਹੋਣੇ ਲਾਜ਼ਮੀ ਹੈ ਇਸ ਫੈਸਲੇ ਨੂੰ ਲੈ ਕੇ, ਜਿਸ ਕਿਸਮ ਦਾ ਉਹਨਾਂ ਨੇ ਸਵਾਲ ਖੜੇ ਕਰਤੇ। ਔਰ ਦੂਸਰਾ ਜਿਹੜਾ ਬਹੁਤ ਅਹਿਮ ਪਰ ਲਾਸਟ ਜਿਹੜਾ ਪੱਖ ਕਿ ਜਿਹੜੇ ਜਸਟਿਸ ਲੋਇਆ ਜਿਨ੍ਹਾਂ ਦੀ ਡੈਥ ਹੋ ਗਈ ਸੀ ਭੇਡ ਭਰੇ ਢੰਗ ਦੇ ਨਾਲ, ਉਹਦੇ ਪਰਿਵਾਰ ਦੇ ਅਹਿਮ ਮੈਂਬਰ ਉਹਦੇ ਬੇਟੇ ਤੋਂ ਇਹ ਬੁਲਵਾਇਆ ਗਿਆ ਕਿ ਮੇਰੇ ਸ਼ੰਕੇ ਜਿਹੜੇ ਆ ਜੀ ਉਹ ਸਾਰੇ ਨਿਵਰਤ ਹੋ ਗਏ ਆ। ਮੇਰੇ ਪਿਤਾ ਦੀ ਮੌਤ ਜਿਹੜੀ ਆ ਉਹ ਹਾਰਟ ਅਟੈਕ ਦੇ ਨਾਲ ਹੀ ਹੋਈ ਸੀ ਤੇ ਸਾਡੇ ਪਰਿਵਾਰ ਨੂੰ ਹੋਰ ਪਰੇਸ਼ਾਨ ਨਾ ਕੀਤਾ ਜਾਵੇ। ਪਰ ਉਹਦੇ ਬਾਵਜੂਦ ਇਹਦੀ ਸੁਣਵਾਈ ਜਿਹੜੀ ਆ ਜੀ ਉਹ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦੇ ਉੱਤੇ ਹੋਣੀ ਆ। ਇਹ ਬੜਾ ਅਹਿਮ ਪੱਖ ਜਿਹੜਾ ਜੀ ਉਹ ਰਹੂਗਾ ਕਿ ਇਹਦੇ ਉੱਤੇ ਸੁਪਰੀਮ ਕੋਰਟ ਜਿਹੜੀ ਆ ਜੀ ਉਹ ਕੀ ਫੈਸਲਾ ਲੈਂਦੀ ਹੈ। ਸ਼ਾਇਦ ਇਸੇ ਕਰਕੇ ਉਦੋਂ ਪਹਿਲਾਂ ਪਰਿਵਾਰ ਦੇ ਮੈਂਬਰ ਤੋਂ ਇਹ ਬੁਲਵਾਇਆ ਗਿਆ। ਇਸ ਵੇਲੇ ਜਿਹੜੀ ਫਰਸਟ੍ਰੇਸ਼ਨ ਆ ਉਹ ਕਿਸ ਹੱਦ ਤੱਕ ਜਿਹੜੀ ਹੈ ਜੀ ਉਹ ਚੱਲ ਰਹੀ ਆ ਪੰਜਾਬ ਦੇ ਵਿੱਚ, ਜਾਂ ਤੁਸੀਂ ਕਹ ਲਓ ਕਿ ਪੰਜਾਬੀਆਂ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਉਹਦਾ ਇੱਕ ਜਿਹੜਾ ਜੀ ਆਪਾਂ ਪੱਖ ਦੱਸਦੇ ਹੀ ਆ। ਅਕਸਰ ਜਿਹੜੀ ਇਹਦੇ ਉੱਤੇ ਗੱਲ ਹੁੰਦੀ ਆ। ਹੁਣ ਵੀ ਜਿਹੜੇ ਕਿਸਾਨੀ ਕਰਜ਼ੇ ਦੀ ਜਿਹੜੀ ਹੈ ਜੀ ਉਹ ਗੱਲ ਕਰਕੇ ਹਟਿਆ। ਜਿਹੜੇ ਦੂਜੇ ਵਰਗ ਨੇ ਉਹ ਵੀ ਇਸ ਫਰਸਟ੍ਰੇਸ਼ਨ ਤੋਂ ਜਿਹੜਾ ਜੀ ਉਹ ਬਚੇ ਹੋਏ ਨਹੀਂ। ਜਾਇਦਾਦ ਦੇ ਵਾਸਤੇ ਜਿਹੜੇ ਕਤਲ ਹੁੰਦੇ ਨੇ ਨੇੜਲੇ ਰਿਸ਼ਤੇਦਾਰਾਂ ਦੇ, ਉਹਦੀ ਅਕਸਰ ਕਹਾਣੀ ਜਿਹੜੀ ਹੈ ਜੀ ਉਹ ਪੈਂਦੀ ਆ। ਪਰ ਬਰਨਾਲਾ ਦੇ ਨੇੜੇ ਇੱਕ ਬਿਲਕੁਲ ਉਲਟ ਜਿਹੜੀ ਹੈ ਜੀ ਕਹਾਣੀ ਇਹਦੇ ਤੋਂ ਜਿਹੜੀ ਹੈ ਜੀ ਇਹਨੂੰ ਰਿਸ਼ਤਿਆਂ ਦੀ ਨੇੜਤਾ ਜਾਂ ਰਿਸ਼ਤਿਆਂ ਤੋਂ ਬਿਨਾਂ ਨਾ ਜੀ ਸਕਣਾ, ਇਹਨੂੰ ਇਸ ਪੱਖ ਦੇ ਵਜੋਂ ਵੀ ਜਿਹੜਾ ਜੀ ਉਹ ਲਿਆ ਜਾ ਰਿਹਾ। ਹੋਇਆ ਇਹ ਆ ਕਿ ਜਿਹੜਾ ਕੱਲ ਜਿਹੜੀ ਸੰਗਰਾਂਦ ਸੀ
ਉਸ ਦੇ ਮੌਕੇ ਤੇ ਇੱਕ ਬਜ਼ੁਰਗ ਦੀ ਜਿਹੜੀ ਜੀ ਉਹ ਕੈਂਸਰ ਦੀ ਵਜ੍ਹਾ ਕਰਕੇ ਡੈਥ ਹੋ ਗਈ। ਕੱਚਾ ਕਾਲਜ ਰੋਡ ਦੇ ਉੱਤੇ ਬਰਨਾਲੇ ਦੇ ਵਿੱਚ ਜਿਹੜਾ ਜੀ ਇਹ ਪਰਿਵਾਰ ਜਿਹੜਾ ਰਹਿੰਦਾ, ਉੱਥੇ ਫਰਨੀਚਰ ਦੀ ਦੁਕਾਨ ਜਿਹੜੀ ਉਹ ਕਰਦਾ ਹਰਮੇਸ਼ ਮਿੱਤਲ ਜਿਹੜਾ ਸੀਗਾ, ਇਹ ਉਹਦਾ ਦਾਦਾ ਸੀਗਾ ਜਿਹਦੀ ਡੈਥ ਹੋਈ। ਜਿਹੜੀ ਕਹਾਣੀ ਸਾਹਮਣੇ ਆ ਰਹੀ ਆ ਕਿ ਹਰਮੇਸ਼ ਮਿੱਤਲ ਦੇ ਮਾਂ ਪਿਓ ਦੀ ਮੌਤ ਜਿਹੜੀ ਆ ਉਹ ਛੋਟੇ ਹੁੰਦਿਆਂ ਹੋ ਗਈ ਸੀ। ਉਹਨੂੰ ਉਹਦੇ ਦਾਦਾ ਦਾਦੀ ਨੇ ਪਾਲਿਆ ਤੇ ਉਹ ਦਾਦਾ ਦਾਦੀ ਨੂੰ ਹੀ ਮੰਮੀ ਪਾਪਾ ਕਹਿੰਦਾ ਸੀਗਾ। ਉਹ ਇੱਕ ਹਰਮੇਸ਼ ਮਿੱਤਲ ਦੇ ਨੇੜਲੇ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਉਹ ਇੱਕ ਗੱਲ ਕਹਿੰਦਾ ਸੀਗਾ ਕਿ ਨਾ ਦਾਦਾ ਮੇਰੇ ਤੋਂ ਬਿਨਾਂ ਜੀ ਸਕਦਾ ਤੇ ਨਾ ਮੈਂ ਦਾਦੇ ਤੋਂ ਬਿਨਾਂ ਜਿਹੜਾ ਜੀ ਉਹ ਜੀ ਸਕਦਾ। ਇਹ ਰਿਸ਼ਤਿਆਂ ਦੀ ਉਸ ਟਾਈਮ ਦੇ ਉੱਤੇ ਬੜੀ ਨੇੜਤਾ ਹੈ, ਜਦੋਂ ਕਿ ਜਿਹੜੀਆਂ ਜ਼ਿਆਦੀਆਂ ਖਬਰਾਂ ਨੇ ਉਹ ਇਹੋ ਜਿਹੀਆਂ ਨੇ ਕਿ ਕਿਤੇ ਪੋਤੇ ਨੇ ਪਿਓ ਦਾ ਦਾਦੇ ਦਾ ਕਤਲ ਕਰਤਾ, ਕਿਤੇ ਪਿਓ ਦਾ ਜਿਹੜਾ ਜੀ ਉਹ ਕਤਲ ਕਰਤਾ, ਕਿਤੇ ਮਾਂ ਨੂੰ ਜਿਹੜਾ ਉਹ ਮਾਰ ਦਿੱਤਾ। ਹੋਇਆ ਇਹ ਵੀ ਉਸ ਤਰੀਕੇ ਦਾ, ਪਰ ਇਹ ਬਿਲਕੁਲ ਜਿਹੜਾ ਜੀ ਇੱਕ ਵੱਖਰਾ ਹੈ। ਔਰ ਜਦੋਂ ਉਹਨੂੰ ਇਹ ਪਤਾ ਲੱਗਿਆ ਕਿ ਉਹਦੇ ਦਾਦੇ ਦੀ ਜਿਹੜੀ ਆ ਜੀ ਉਹ ਡੈਥ ਹੋ ਗਈ ਆ ਹਰੀ ਚੰਦ ਦੀ, ਤੇ ਉਹ ਇਸ ਮੌਤ ਤੋਂ ਜਿਹੜਾ ਸੀਗਾ ਜੀ ਇੰਨਾ ਘਬਰਾ ਗਿਆ ਕਿ ਉਹਨੇ ਆਪਣੀ ਦਾਦੀ ਕ੍ਰਿਸ਼ਨਾ ਦੇਵੀ ਜਿਹੜੀ ਸੀਗੀ ਪਹਿਲਾਂ ਕਮਰੇ ਦੇ ਵਿੱਚ ਜਾ ਕੇ ਉਹਨੂੰ ਮਾਰ ਦਿੱਤਾ, ਉਹਦਾ ਕਤਲ ਜਿਹੜਾ ਸੀ ਕਰ ਲਿਆ। ਤੇ ਮੁੜ ਕੇ ਇਸ ਜਿਹੜਾ ਇਹ ਨੌਜਵਾਨ ਹਰਮੇਸ਼ ਮਿੱਤਲ ਸੀਗਾ ਉਹਨੇ ਆਪਣੇ ਆਪ ਨੂੰ ਵੀ ਗੋਲੀ ਜਿਹੜੀ ਉਹ ਮਾਰ ਲਈ। ਔਰ ਪੁਲਿਸ ਨੇ ਜਿਹੜਾ ਮਾਮਲਾ ਹਰਮੇਸ਼ ਮਿੱਤਲ ਦੇ ਖਿਲਾਫ ਜਿਹੜਾ ਜੀ ਉਹ ਦਰਜ ਕੀਤਾ। ਇਹ ਕਿਹਾ ਜਾ ਰਿਹਾ ਜੀ ਕਿ ਕਾਂਗਰਸ ਪਾਰਟੀ ਦਾ ਉਹ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਵੀ ਸੀਗਾ ਹਰਮੇਸ਼ ਮਿੱਤਲ, ਪਰ ਜਿਵੇਂ ਉਹਨੇ ਆਪਣੀ ਜ਼ਿੰਦਗੀ ਜਿਹੜੀ ਹੈ ਜੀ ਉਹ ਖਤਮ ਕਰ ਲਈ ਆ। ਇਹ ਠੀਕ ਹੈ ਕਿ ਰਿਸ਼ਤੇ ਬੜੇ ਅਹਿਮ ਨੇ, ਪਰ ਐਕਚੁਅਲੀ ਜਿਹੜਾ ਕੋਈ ਨੌਜਵਾਨ ਜਿਹੜਾ ਜੀ ਉਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਜੀ ਉਹ ਪ੍ਰਵਿਰਤੀ ਆ ਜਾਣੀ ਕਿ ਆਪਣੀ ਦਾਦੀ ਨੂੰ ਵੀ ਉਹਨੇ ਮਾਰਤਾ ਤੇ ਆਪਣੀ ਵੀ ਜ਼ਿੰਦਗੀ ਜਿਹੜੀ ਉਹ ਖਤਮ ਕਰ ਲਈ, ਇਹਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜਿਹੜਾ ਲਫ਼ਜ਼ ਸਟਾਰਟਿੰਗ 'ਚ ਮੈਂ ਵਰਤਿਆ ਸੀ ਖਬਰ ਦੇ, ਫਰਸਟ੍ਰੇਸ਼ਨ ਜਿਹੜੀ ਆ, ਇਹ ਫਰਸਟ੍ਰੇਸ਼ਨ ਹੀ ਜਿਹੜੀ ਉਹ ਕਹੀ ਜਾ ਸਕਦੀ ਆ, ਜਿਹਦੇ ਤਹਿਤ ਉਹਨੇ ਆਪਣੀ ਜ਼ਿੰਦਗੀ ਤਾਂ ਜਿਹੜੀ ਜੀ ਉਹ ਖਤਮ ਕੀਤੀ, ਨਾਲ ਉਸ ਬਜ਼ੁਰਗ ਔਰਤ ਦੀ ਜ਼ਿੰਦਗੀ ਵੀ ਖਤਮ ਕੀਤੀ। ਇੱਕ ਕਿਸਮ ਦੇ ਨਾਲ ਪਰਿਵਾਰ ਹੀ ਜਿਹੜਾ ਜੀ ਉਹ ਖਤਮ ਹੋ ਗਿਆ। ਆਮ ਆਦਮੀ ਪਾਰਟੀ ਜਿਹੜੀ ਚਰਚਾ ਦੇ ਵਿੱਚ ਰਹਿੰਦੀ ਹੋਈ ਹੈ ਜੀ, ਕਿਸੇ ਟਾਈਮ ਚਰਚਾ ਦੇ ਵਿੱਚ ਉਹ ਇਸ ਕਰਕੇ ਸੀ ਕਿ ਉਹ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ਼ ਹੋਣ ਦੇ ਵਾਸਤੇ ਮੂਹਰਲੀ ਕਤਾਰ ਦੇ ਵਿੱਚ ਸੀ। ਯਕਾਯਕ ਇਸ ਤਰ੍ਹਾਂ ਦਾ ਕੁਝ ਜਿਹੜਾ ਜੀ ਉਹ ਹੋਇਆ ਕਿ ਸਾਰਾ ਕੁਝ ਢਹਿ ਢੇਰੀ ਹੋ ਗਿਆ ਔਰ ਉਹ ਵਿਰੋਧੀ ਧਿਰਤਾ ਜਿਹੜੀ ਉਹ ਬਣ ਗਈ, ਸੱਤਾ ਦੇ ਵਿੱਚ ਨਹੀਂ ਆ ਸਕੀ। ਉਦੋਂ ਬਾਅਦ ਜਿਹੜਾ ਸੀਗਾ ਜੀ ਇਸ ਗੱਲ ਨੂੰ ਲੈ ਕੇ ਚਰਚਾ ਚੱਲਦਾ ਰਿਹਾ ਕਿ ਦਿੱਲੀ ਵਾਲਿਆਂ ਦੀ ਇਹਦੇ ਵਿੱਚ ਲੋੜੋਂ ਵੱਧ ਦਖਲ ਅੰਦਾਜ਼ੀ ਜਿਹੜੀ ਹੈ ਜੀ ਉਹਨੇ ਕੰਮ ਖਰਾਬ ਕੀਤਾ। ਫਿਰ ਦਿੱਲੀ ਤੋਂ ਆਏ ਜਿਹੜੇ ਨੇਤਾ ਸੀਗੇ ਜੀ ਉਹ ਲੱਭੇ ਨਹੀਂ ਇਲੈਕਸ਼ਨਾਂ ਤੋਂ ਬਾਅਦ, ਨਾ ਉਹ ਇੱਥੇ ਆਏ ਨਾ ਉਹਨਾਂ ਨੇ ਆ ਕੇ ਹਾਲ ਚਾਲ ਕੋਈ ਜਿਹੜਾ ਜੀ ਉਹ ਪੁੱਛਿਆ। ਪਿਛਲੇ ਦਿਨੀ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਮਨੀਸ਼ ਸਿਸੋਦੀਆ, ਉਹਨਾਂ ਨੂੰ ਇੰਚਾਰਜ ਲਾਇਆ ਗਿਆ ਪੰਜਾਬ ਮਾਮਲਿਆਂ ਦਾ। ਅਜੇ ਤੱਕ ਤਾਂ ਉਹ ਪੰਜਾਬ ਆਏ ਨਹੀਂ ਗਏ, ਪਰ ਜਿਹੜਾ ਢਾਂਚਾ ਪੰਜਾਬ ਵਾਲਿਆਂ ਨੇ ਪਿਛਲੇ ਦਿਨੀ ਜਿਹੜਾ ਜੀ ਉਹ ਬਣਾਇਆ ਉਹਦੇ ਉੱਤੇ ਕਿੰਤੂ ਪਰੰਤੂ ਲਗਾਤਾਰ ਜਿਹੜੇ ਆ ਉਹ ਉੱਠ ਰਹੇ ਆ। ਕਿੰਤੂ ਪਰੰਤੂ ਵੀ ਉੱਠਣੇ ਜਿਹੜੇ ਉਹ ਲਾਜ਼ਮੀ ਹੈ, ਕਿਉਂਕਿ ਜਦੋਂ ਗੁਰਦਾਸਪੁਰ ਦੇ ਵਿੱਚ ਚੋਣ ਹੋਈ ਤਾਂ ਉਦੋਂ ਪੂਰਾ ਗੁਰਦਾਸਪੁਰ ਦਾ ਜਿਹੜਾ ਢਾਂਚਾ ਸੀਗਾ ਉਹ ਸਾਰੇ ਦਾ ਸਾਰਾ ਛੱਡ ਗਿਆ ਪਾਰਟੀ ਨੂੰ। ਤੇ ਉਹ ਕਿਹੋ ਜਿਹਾ ਢਾਂਚਾ ਜਿਹੜਾ ਜੀ ਹੋ ਸਕਦਾ, ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਵਿੱਚ ਜਿਨ੍ਹਾਂ ਨੇ ਇਹ ਢਾਂਚਾ ਤਿਆਰ ਕੀਤਾ ਉਹਨਾਂ ਨੇ ਜਿਹੜਾ ਸੀਗਾ ਜੀ ਕਿਤੇ ਨਾ ਕਿਤੇ ਯਾਰੀਆਂ ਦੋਸਤੀਆਂ ਸਿਫਾਰਸ਼ਾਂ ਜਿਹੜੀਆਂ ਸੀ ਉਹ ਪੁਗਾਈਆਂ। ਇਹਦੇ ਵਿੱਚੋਂ ਜਿਹੜਾ ਇੱਕ ਵਰਕਰ ਜਿਹੜਾ ਸੀਗਾ ਜੀ ਉਹ ਗਾਇਬ ਕਰ ਦਿੱਤਾ ਗਿਆ, ਜਿਹੜਾ ਕਿ ਡਿਊਰਿੰਗ ਇਲੈਕਸ਼ਨ ਵੀ ਗਾਇਬ ਕੀਤਾ ਗਿਆ। ਉਹ ਖਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ, ਪਰ ਉਹਦੇ ਤੋਂ ਇਹ ਜਿਹੜੇ ਨੇਤਾ ਨੇ ਉਹਨਾਂ ਨੇ ਕੁਝ ਸਿੱਖਿਆ ਨਾ, ਔਰ ਉਹੋ ਜਿਹੇ ਲੋਕ ਜਿਹੜੇ ਦੀ ਫੇਰ ਲੈ ਆਂਦੇ ਜਿਹੜੇ ਦੂਸਰੀਆਂ ਪਾਰਟੀਆਂ ਚੋਂ ਆਏ ਹੋਏ ਸੀ। ਨਿਗਮ ਚੋਣਾਂ ਦੇ ਦੌਰਾਨ ਅੰਮ੍ਰਿਤਸਰ ਦੇ ਵਿੱਚ ਵੀ ਉਹੋ ਜਿਹੇ ਹਾਲਾਤ ਬਣੇ, ਉਹ ਪੂਰੇ ਦਾ ਪੂਰਾ ਢਾਂਚਾ ਜਿਹੜਾ ਸੀਗਾ ਉਹ ਅਸਤੀਫਾ ਦੇ ਗਿਆ। ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜਥੇਬੰਦਕ ਢਾਂਚਾ, ਇਹਦੇ ਵਿੱਚ ਦਲਿਤ ਵਰਗ ਜਿਹੜਾ ਜੀ ਉਹਨੂੰ ਬਹੁਤ ਘੱਟ ਪ੍ਰਤੀਨਿਧਤਾ ਜਿਹੜੀ ਉਹ ਦੇਣ ਕਰਕੇ ਉਸ ਦੀਆਂ ਕੁਝ ਸੁਰਾਂ ਜਿਹੜੀਆਂ ਜੀ ਉਹ ਉੱਠ ਰਹੀਆਂ ਨੇ। ਜਿਹੜੀ ਲੀਡਰਸ਼ਿਪ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਉਹ ਐਕਟਿਵ ਦਿੰਦੀ ਆ, ਪਰ ਗਰਾਊਂਡ ਲੈਵਲ ਦੇ ਉੱਤੇ ਉਹਦੀ ਐਕਟੀਵਿਟੀ ਜਿਹੜੀ ਆ ਜੀ ਉਹ ਨਾ ਮਾਤਰ ਹੀ ਦਿਸ ਰਹੀ ਹੈ ਜੀ। ਔਰ ਪਿਛਲੇ ਸਮੇਂ ਦੇ ਵਿੱਚ ਜਿਹੜਾ ਇਹ ਜਥੇਬੰਦਕ ਢਾਂਚਾ ਸੀਗਾ ਜੀ, ਇਹਦੇ ਵਿੱਚ ਦਲਿਤ ਵਰਗ ਨੂੰ ਜਿਹੜੀ ਆ ਜੀ ਉਹ ਘੱਟ ਪ੍ਰਤੀਨਿਧਤਾ ਦੇਣ ਕਰਕੇ ਮੁੱਦਾ ਹੁਣ ਜਿਹੜਾ ਜੀ ਉਹ ਭਖ ਰਿਹਾ।
ਇਹ ਦੱਸਿਆ ਗਿਆ ਕਿ ਪਿਛਲੇ ਦਿਨੀ ਜਿਹੜੀ ਸੂਬਾਈ ਪੱਧਰੀ ਮੀਟਿੰਗ ਹੋਈ ਸੀ ਉਹਦੇ ਵਿੱਚ ਇੱਕ ਦਲਿਤ ਵਿਧਾਇਕ ਨੇ ਇਹ ਮੁੱਦਾ ਜਿਹੜਾ ਜੀ ਉਹ ਜ਼ੋਰ ਸ਼ੋਰ ਦੇ ਨਾਲ ਉਠਾਇਆ ਔਰ ਉਹਨੇ ਇਹ ਕਿਹਾ ਜੀ ਕਿ ਪਾਰਟੀ ਦੇ 20 ਵਿਧਾਇਕਾਂ ਦੇ ਵਿੱਚੋਂ 9 ਦਲਿਤ ਨੇ, ਭਾਵ ਕਿ 45% ਨੇ, ਤੇ ਪਾਰਟੀ ਦੇ 4 ਸੰਸਦ ਮੈਂਬਰਾਂ ਦੇ ਵਿੱਚੋਂ 2 ਜਿਹੜੇ 50% ਦਲਿਤ ਮੈਂਬਰ ਨੇ ਔਰ ਸੂਬੇ ਦੀ 34% ਆਬਾਦੀ ਇਸ ਵਰਗ ਦੇ ਨਾਲ ਸੰਬੰਧਿਤ ਹੈ। ਪਰ ਪਾਰਟੀ ਦੇ 22 ਜ਼ਿਲ੍ਹਾ ਪ੍ਰਧਾਨਾਂ ਤੇ ਸਮੂਹ ਜ਼ੋਨ ਇੰਚਾਰਜਾਂ ਦੇ ਵਿੱਚ ਇੱਕ ਵੀ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜਾ ਜੀ ਉਹ ਨਹੀਂ ਆ। ਇਹ ਵੀ ਪਤਾ ਲੱਗ ਰਿਹਾ ਕਿ ਲੀਡਰਸ਼ਿਪ ਅਗਲੇ ਦਿਨ ਹੀ ਦਲਿਤ ਭਾਈਚਾਰੇ ਨੂੰ ਜਿਹੜੀ ਉਹ ਪ੍ਰਤੀਨਿਧਤਾ ਦੇ ਮਾਮਲੇ ਦੇ ਉੱਤੇ ਉਹ ਦੇ ਸਕਦੀ ਆ। ਔਰ ਇਹ ਵੀ ਕਿਹਾ ਗਿਆ ਜੀ ਕਿ ਜਿਹੜਾ ਮਹਿਲਾ, ਯੂਥ, ਦਲਿਤ, ਕਿਸਾਨ ਤੇ ਜਿਹੜਾ ਮੁਲਾਜ਼ਮ ਵਰਗ ਹੈ ਜੀ ਇਹਦੇ ਵਾਸਤੇ ਉਹਨਾਂ ਨੇ ਜਿਹੜਾ ਢਾਂਚਾ ਤਿਆਰ ਕਰਨਾ ਔਰ ਇਹਦੇ ਵਿੱਚ ਮੁੱਖ ਲੀਡਰਸ਼ਿਪ ਦੇ ਸੋਸ਼ਲ ਮੀਡੀਆ ਤੇ ਖਾਸ ਕਰਕੇ ਫੇਸਬੁੱਕ ਤੱਕ ਹੀ ਸੀਮਤ ਰਹਿਣ ਤੇ ਹੇਠਲੀ ਲੀਡਰਸ਼ਿਪ ਦੇ ਨਾਲ ਸੰਪਰਕ ਦੇ ਵਿੱਚ ਨਾ ਰਹਿਣ ਦਾ ਮੁੱਦਾ ਵੀ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ। ਇਹ ਕਿਹਾ ਜਾ ਰਿਹਾ ਕਿ ਪਾਰਟੀ ਪ੍ਰਧਾਨ ਜਿਹੜੇ ਨੇ ਉਹਨੇ ਮੀਟਿੰਗ ਦੇ ਵਿੱਚ ਖੁਦ ਕਿਹਾ ਕਿ ਫੇਸਬੁੱਕ ਪਾਰਟੀ ਦੇ ਵਿੱਚ ਕਲੇਸ਼ ਬੁੱਕ ਜਿਹੜੀ ਹੈ ਜੀ ਉਹ ਬਣਦੀ ਜਾ ਰਹੀ ਹੈ ਔਰ ਲੀਡਰ ਦੇ ਵੱਲੋਂ ਆਪੋ ਆਪਣੇ ਬਣਾਏ ਫੈਨ ਪੇਜ ਖਤਮ ਕਰਕੇ ਆਮ ਆਦਮੀ ਪਾਰਟੀ ਦੀ ਅਧਿਕਾਰਤ ਫੇਸਬੁੱਕ ਤੇ WhatsApp ਗਰੁੱਪ ਬਣਾਉਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ ਗਿਆ। ਇਹ ਵੀ ਪਤਾ ਲੱਗਾ ਕਿ ਜਿਹੜੀ ਮੀਟਿੰਗ ਹੋਈ ਆ ਇਹਦੇ ਵਿੱਚ ਜਿਹੜੇ ਡਿਸਟ੍ਰਿਕਟ ਤੋਂ ਆਏ ਆਗੂ ਸੀਗੇ ਉਹਨਾਂ ਨੇ ਸੂਬੇ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਵੀ ਵਾਹਵਾ ਜਿਹੜੀਆਂ ਦੀ ਉਹ ਟੱਪੀਆਂ ਸੁਣਾਈਆਂ ਦੱਸੀਆਂ ਜਾ ਰਹੀਆਂ ਨੇ ਔਰ ਪਾਰਟੀ ਦੇ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਗਏ 3 ਮੈਂਬਰਾਂ ਦੇ ਉੱਤੇ ਇਤਰਾਜ਼ ਉਠਾਉਣ ਵਾਲੇ ਪੰਜਾਬ ਦੇ ਕੁਝ ਵਿਧਾਇਕਾਂ ਤੋਂ ਹਾਈ ਕਮਾਂਡ ਜਿਹੜੀ ਹੈ ਜੀ ਉਹ ਔਖੀ ਕਹੀ ਜਾ ਰਹੀ ਹੈ। ਸੋ ਅਗਲੇ ਦਿਨਾਂ ਦੇ ਵਿੱਚ ਕੀ ਕੁਛ ਹੁੰਦਾ ਜੀ ਇਹ ਅਹਿਮ ਗੱਲ ਜਿਹੜੀ ਉਹ ਹੋਊਗੀ। ਇੰਨਾ ਜ਼ਰੂਰ ਹੈ ਕਿ ਜਿਹੜਾ ਢਾਂਚਾ ਬਣਾਇਆ ਪੰਜਾਬ ਦੀ ਲੀਡਰਸ਼ਿਪ ਨੇ ਬਹੁਤੇ ਲੋਕ ਇਹ ਕਹਿੰਦੇ ਉਹ ਚੱਲਣਾ ਨਹੀਂ, ਚਾਹੇ ਕੁਛ ਵੀ ਹੋ ਜਾਏ, ਕਿਉਂਕਿ ਉਹਦੇ ਵਿੱਚ ਸਿਫਾਰਸ਼ੀ ਤੇ ਕੁਛ ਉਹੀ ਲੋਕ ਜਿਹੜੇ ਜੀ ਉਹ ਫਿੱਟ ਕੀਤੇ ਗਏ ਆ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ ਸੀ ਔਰ ਜਿਹੜਾ ਵॉलंटियर ਸੀਗਾ ਜਿਹਦੇ ਸਿਰ ਦੇ ਉੱਤੇ ਇਹ ਪਾਰਟੀ ਖੜੀ ਹੋਈ ਸੀ, ਵਰਕਰ ਜਿਹੜਾ ਸੀਗਾ ਜੀ ਉਹ ਇਗਨੋਰ ਹੋਇਆ ਔਰ ਉਹ ਘਰੇ ਬੈਠ ਗਿਆ, ਉਹਦੀ ਕਿਤੇ ਸਰਗਰਮੀ ਕੋਈ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ। ਤੋ ਜਿਹੜਾ ਮਾਘੀ ਦਾ ਮੇਲਾ ਸੀਗਾ ਜੀ ਇਹਦੇ ਦੌਰਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਸੀ ਉਹ ਮੁਕਤਸਰ ਸਾਹਿਬ ਦੇ ਵਿੱਚ ਪਹੁੰਚੀ। 40 ਮੁਕਤਿਆਂ ਨੂੰ ਜਿਹੜਾ ਜੀ ਉਹ ਯਾਦ ਕੀਤਾ। ਇਸ ਵਾਰੀ ਸਿਆਸੀ ਕਾਨਫਰੰਸਾਂ ਨਾ ਤਾਂ ਸੱਤਾਧਾਰੀ ਧਿਰ ਕਾਂਗਰਸ ਨੇ ਲਾਈ, ਨਾ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਲਾਈ। ਜਿਹੜਾ ਅਕਾਲੀ ਦਲ ਜਿਹੜਾ ਕਿ ਸੱਤਾਹੀਣ ਹੋ ਗਿਆ, 10 ਸਾਲ ਜਿਹੜਾ ਦੀ ਹੰਡਾ ਕੇ ਵਿਰੋਧੀ ਧਿਰ ਵੀ ਨਾ ਬਣ ਸਕਿਆ, ਉਹਨੇ ਕਿਤੇ ਨਾ ਕਿਤੇ ਆਪਣੀ ਸਿਆਸੀ ਜ਼ਮੀਨ ਲੱਭਣ ਦੇ ਵਾਸਤੇ ਜਿਹੜਾ ਸੀਗਾ ਜੀ ਇੱਥੇ ਸਿਆਸੀ ਕਾਨਫਰੰਸ ਲਾਈ। ਇਹਦੇ ਵਿੱਚ ਜਿਹੜਾ ਸੀਗਾ ਜੀ ਉਹ ਬਹੁਤਾ ਮੌਜੂਦਾ ਸਰਕਾਰ ਦੇ ਉੱਤੇ ਹੀ ਹਮਲਾ ਜਿਹੜਾ ਉਹ ਕੀਤਾ ਗਿਆ। ਇਹਦੇ ਵਿੱਚੋਂ ਵੱਡੇ ਬਾਦਲ, ਪ੍ਰਕਾਸ਼ ਸਿੰਘ ਬਾਦਲ ਹੁਰੀ ਗੈਰ ਹਾਜ਼ਰ ਰਹੇ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੁਰੀ ਜਿਹੜੇ ਜੀ ਉਹ ਗੈਰ ਹਾਜ਼ਰ ਰਹੇ। ਬੀਜੇਪੀ ਦੇ ਸਿਰਫ ਜਿਹੜੇ ਸਨ ਉਹ ਸੰਪਲਾ ਸਾਹਿਬ ਇੱਥੇ ਨਜ਼ਰ ਆਏ। ਲੈ ਦੇ ਕੇ ਜਿਹੜੀ ਫਿਕਰਮੰਦੀ ਜਾਂ ਜੋ ਕੁਝ ਪਿਛਲੇ ਦਿਨਾਂ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਰੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਹਿ ਰਹੇ ਆ ਕਿ ਉਹਨਾਂ ਨੂੰ ਡਰ ਜਿਹੜਾ ਜੀ ਲੱਗ ਰਿਹਾ ਉਹ ਕਮਿਸ਼ਨਾਂ ਦੀ ਰਿਪੋਰਟ ਤੋਂ ਲੱਗ ਰਿਹਾ। ਖਾਸ ਤੌਰ ਦੇ ਉੱਤੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਦੇ ਤੋਂ ਅਕਾਲੀ ਦਲ ਜਿਹੜਾ ਜੀ ਉਹ ਡਰ ਰਿਹਾ ਬਾਰ-ਬਾਰ। ਇਸੇ ਡਰ ਦੇ ਤਹਿਤ ਉਹਨਾਂ ਨੇ ਰਾਜਪਾਲ ਨੂੰ ਵੀ ਜਿਹੜਾ ਜੀ ਮੰਗ ਪੱਤਰ ਪਿਛਲੇ ਦਿਨੀ ਦਿੱਤਾ ਸੀਗਾ ਕਿ ਕਿਸੇ ਸੁਪਰੀਮ ਕੋਰਟ ਦੇ ਜੱਜ ਤੋਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਜਿਹੜੀਆਂ ਘਟਨਾਵਾਂ ਸੀ ਉਹਦੀ ਜਾਂਚ ਕਰਵਾਈ ਜਾਵੇ। ਹਾਲਾਂਕਿ ਇਹ ਉਹਨਾਂ ਨੇ ਸੱਤਾ ਦੇ ਵਿੱਚ ਹੁੰਦਿਆਂ ਅਜਿਹੀ ਕੋਈ ਜਾਂਚ ਜਿਹੜੀ ਆ ਉਹ ਨਹੀਂ ਸੀ ਕਰਵਾਈ। ਇੱਕ ਸਾਬਕਾ ਜਸਟਿਸ ਜੋਰਾ ਸਿੰਘ ਹੋਰਾਂ ਵਾਲਾ ਕਮਿਸ਼ਨ ਜ਼ਰੂਰ ਬਣਾਇਆ ਸੀਗਾ, ਉਹਦੀ ਰਿਪੋਰਟ ਦਾ ਕੀ ਬਣਿਆ ਉਹ ਕਿਸੇ ਨੂੰ ਜਿਹੜਾ ਜੀ ਨਹੀਂ ਪਤਾ। ਇਲੈਕਸ਼ਨਾਂ ਤੋਂ ਪਹਿਲਾਂ ਇਹ ਰਿਪੋਰਟ ਸਬਮਿਟ ਹੋ ਗਈ ਸੀ, ਜਿਹੜਾ ਜੀ ਮੁੜ ਕੇ ਉਹਨਾਂ ਜਨਤਕ ਨਹੀਂ ਜਿਹੜੀ ਉਹ ਕੀਤੀ। ਇੱਥੇ ਜਿਹੜਾ ਸੀਗਾ ਮੁਕਤਸਰ ਸਾਹਿਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਜਿਹੜਾ ਜੀ ਇਹ ਸਵਾਲ ਉਠਾਇਆ ਕਿ ਜਿਹੜੇ ਇਹ ਕਮਿਸ਼ਨ ਨੇ ਜੀ ਇਹ ਕਾਂਗਰਸ ਦੇ ਕਮਿਸ਼ਨ ਨੇ ਔਰ ਉਹਨਾਂ ਨੇ ਕਿਹਾ ਕਿ ਜੋ ਮੁੱਖ ਮੰਤਰੀ ਕਹਿੰਦੇ ਆ ਉਹਦੇ ਹਿਸਾਬ ਦੇ ਨਾਲ ਹੀ ਇਹ ਰਿਪੋਰਟ ਜਿਹੜੀ ਹੈ ਜੀ ਉਹ ਤਿਆਰ ਕੀਤੀ ਜਾਂਦੀ ਆ। ਤੋ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕਮਿਸ਼ਨ ਹੈ ਇਹਨਾਂ ਨੂੰ ਉਹ ਮਾਨਤਾ ਨਹੀਂ ਦਿੰਦੇ ਔਰ ਫਿਰ ਇਹ ਗੱਲ ਜਿਹੜੀ ਜੀ ਉਭਾਰੀ ਗਈ ਕਿ ਸੁਪਰੀਮ ਕੋਰਟ ਦੇ ਜੱਜ ਤੋਂ ਇਹਦੀ ਜਾਂਚ ਜਿਹੜੀ ਆ ਉਹ ਕਰਵਾਈ ਜਾਵੇ। ਵੈਸੇ ਅਜੇ ਕਮਿਸ਼ਨ ਦੀ ਰਿਪੋਰਟ ਆਈ ਨਹੀਂ ਗੀ। ਇਹ ਕਿਹਾ ਜਾ ਰਿਹਾ ਕਿ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹ ਛੇਤੀ ਆ ਸਕਦੀ ਆ ਔਰ ਸ਼ਾਇਦ
ਕੁਝ ਜਿਹੜੇ ਸੋਰਸ ਅਕਾਲੀ ਦਲ ਦੇ ਵੀ ਹੋਣਗੇ ਜਿਹਨੇ ਉਹਨਾਂ ਨੂੰ ਦੱਸਿਆ ਕਿ ਜਿਹੜੀ ਕਹਾਣੀ ਆ ਉਹ ਉਲਟ ਪੁਲਟ ਹੋ ਸਕਦੀ ਹੈ ਤੇ ਇਹਦੇ ਵਿੱਚ ਕੁਝ ਪੁਲਿਸ ਵਾਲਿਆਂ ਦੇ ਨਾਮ ਜਿਹੜੇ ਆ ਜੀ ਉਹ ਸਾਹਮਣੇ ਆ ਸਕਦੇ ਆ ਜਿਹੜੇ ਕਿ ਅਕਾਲੀ ਲੀਡਰਸ਼ਿਪ ਦੇ ਚਹੇਤੇ ਪੁਲਿਸ ਵਾਲੇ ਜਿਹੜੇ ਆ ਉਹ ਰਹੇ ਆ। ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਜੀ ਉਹ ਆਉਣ ਤੱਕ ਵੇਖਦੇ ਆ ਜੀ ਕਿ ਕੀ ਕੁਛ ਇਹਨਾਂ ਦੇ ਵੱਲੋਂ ਹੋਰ ਜਿਹੜਾ ਉਹ ਕੀਤਾ ਜਾਂਦਾ। ਤੇ ਜਾਂਦੇ ਜਾਂਦੇ ਇੱਕ ਵਿਵਾਦ ਜਿਹੜਾ ਪਿਛਲੇ ਦਿਨਾਂ ਦੇ ਦੌਰਾਨ ਬਹੁਤ ਭਖਿਆ, ਉਹ ਵਿਵਾਦ ਇੱਕ ਹੋਰ ਨਵਾਂ ਰੂਪ ਜਿਹੜਾ ਜੀ ਉਹ ਧਾਰਨ ਕਰ ਰਿਹਾ। ਇਹ ਵਿਵਾਦ ਜਿਹੜੀ ਇਤਰਾਜ਼ਯੋਗ ਵੀਡੀਓ ਦੇ ਵਿੱਚ ਫਸੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਆਗੂ ਚਰਨਜੀਤ ਸਿੰਘ ਚੱਢਾ ਦਾ। ਇਹ ਜਦੋਂ ਵੀਡੀਓ ਜਿਹੜੀ ਸੀ ਉਹ ਵਾਇਰਲ ਹੋਈ ਤਾਂ ਚਰਨਜੀਤ ਸਿੰਘ ਚੱਢਾ ਜਿਹੜਾ ਸੀਗਾ ਜੀ ਉਹਨੂੰ ਚੀਫ ਖਾਲਸਾ ਦੀਵਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਪ੍ਰਧਾਨ ਤੋਂ ਜਿਹੜਾ ਜੀ ਉਹ ਹਟਾ ਦਿੱਤਾ ਗਿਆ। ਔਰ ਉਸ ਤੋਂ ਬਾਅਦ ਇਹ ਜਿਹੜਾ ਮਾਮਲਾ ਸੀਗਾ ਜੀ ਇਹ ਬੜਾ ਇੱਕ ਹੋਰ ਅਜੀਬ ਮੋੜ ਲੈ ਗਿਆ ਜਦੋਂ ਚਰਨਜੀਤ ਸਿੰਘ ਚੱਢਾ ਹੋਰਾਂ ਦੇ ਪੁੱਤਰ ਨੇ ਜਿਹੜਾ ਸੀਗਾ ਜੀ ਇੰਦਰਪ੍ਰੀਤ ਸਿੰਘ ਨੇ ਖੁਦਕੁਸ਼ੀ ਕਰ ਲਈ ਇਸ ਵਿਵਾਦ ਦੀ ਵਜ੍ਹਾ ਕਰਕੇ। ਔਰ ਉਹਦੀਆਂ ਜਿਹੜੀਆਂ ਚਿੱਠੀਆਂ ਉਹਨੇ ਲਿਖੀਆਂ ਸੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਜਦੋਂ ਉਹ ਜਨਤਕ ਹੋਈਆਂ ਤਾਂ ਉਹਨਾਂ ਚਿੱਠੀਆਂ ਨੇ ਬਹੁਤ ਜਿਹੜਾ ਜੀ ਉਹ ਚਰਚਾ ਛੇੜਿਆ, ਅਜੇ ਵੀ ਚੱਲ ਰਿਹਾ। ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਜਿਹੜਾ ਸੀਗਾ ਜੀ ਇਸ ਮਾਮਲੇ ਦੇ ਉੱਤੇ ਸੁੱਚਾ ਸਿੰਘ ਲਗਾਹ ਵਾਂਗੂ ਜਿਹੜਾ ਜੀ ਇੱਕ ਜਿਹੜਾ ਜੀ ਉਹ ਫੈਸਲਾ ਤਾਂ ਨਹੀਂ ਲਿਆ ਗਿਆ ਕਿ ਉਹਨੂੰ ਇਹ ਕਹਿ ਦਿੱਤਾ ਜਾਵੇ ਕਿ ਨਹੀਂ ਜਿਹੜਾ ਛੇਕ ਦਿੱਤਾ ਜਾਵੇ। ਉਹਨੂੰ ਸੱਦਿਆ ਗਿਆ 23 ਜਨਵਰੀ ਨੂੰ ਇਹਦੇ ਸੰਬੰਧੀ ਮੀਟਿੰਗ ਹੋਣੀ ਆ। ਉਦੋਂ ਤੱਕ ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਚੀਫ ਖਾਲਸਾ ਦੀਵਾਨ ਦੇ ਵਿੱਚ ਜਾਣ, ਕਿਸੇ ਕਿਸਮ ਦੀ ਸਰਗਰਮੀ ਦੇ ਵਿੱਚ ਹਿੱਸਾ ਲੈਣ ਦੇ ਉੱਤੇ ਚਰਨਜੀਤ ਸਿੰਘ ਚੱਢਾ ਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲਾਈ ਗਈ ਆ। ਪਰ ਇਹਦੇ ਬਾਵਜੂਦ ਚਰਨਜੀਤ ਸਿੰਘ ਚੱਢਾ ਹੋਰੀ ਸੈਂਟਰਲ ਯਤੀਮਖਾਨਾ ਦੇ ਵਿੱਚ ਜਿਹੜਾ ਜੀ ਉਹ ਲੰਗਰ ਜਿਹੜਾ ਜੀ ਉਹ ਲਾਉਣ ਦੇ ਆੜ ਦੇ ਵਿੱਚ ਫੇਰ ਪਹੁੰਚ ਗਏ। ਔਰ ਇਹ ਆਖਿਆ ਗਿਆ ਕਿ ਇੱਥੇ ਜਿਹੜੇ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਸੀਗੇ ਸਿੱਖ ਕੌਮ ਦੇ ਮੁਖੀ ਭਾਗ ਸਿੰਘ ਅਣਖੀ ਨੇ ਇਹ ਜਿਹੜਾ ਜੀ ਇਹ ਕਿਹਾ ਕਿ ਯਤੀਮਖਾਨਾ ਦੇ ਵਿੱਚ ਲੰਗਰ ਦੇ ਨਾਂ ਦੇ ਉੱਤੇ ਮੀਟਿੰਗ ਕਰਕੇ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹ ਪਤਾ ਲੱਗ ਰਿਹਾ ਹੈ ਕਿ ਚਰਨਜੀਤ ਸਿੰਘ ਚੱਢਾ ਨੇ ਜਿਹੜੇ ਉਹਦੇ ਨਾਲ ਅਜੇ ਵੀ ਸਾਥ ਦੇ ਰਹੇ ਆ ਚੀਫ ਖਾਲਸਾ ਦੀਵਾਨ ਦੇ ਵਿੱਚ, ਉਹਨਾਂ ਨੂੰ ਉਚੇਚੇ ਤੌਰ ਦੇ ਉੱਤੇ ਮੈਸੇਜ ਲਾ ਕੇ ਇੱਥੇ ਜਿਹੜਾ ਜੀ ਉਹ ਸੱਦਿਆ ਗਿਆ। ਇਹ ਕਿਹਾ ਗਿਆ ਕਿ ਉਹ ਲੰਗਰ ਜਿਹੜਾ ਜੀ ਯਤੀਮਖਾਨੇ ਦੇ ਵਿੱਚ ਲਾਵਾਰਸ ਬੱਚਿਆਂ ਤੇ ਬਜ਼ੁਰਗਾਂ ਦੇ ਵਾਸਤੇ ਪ੍ਰਬੰਧ ਕੀਤਾ ਗਿਆ। ਇਹ ਇੱਕ ਆੜ ਸੀਗੀ ਜਿਹਦੇ ਤਹਿਤ ਉਹ ਜਿਹੜਾ ਜੀ ਉਹ ਪਹੁੰਚੇ। ਔਰ ਉਹਨਾਂ ਦੇ ਨਾਲ ਜਿਹੜੇ ਚੀਫ ਖਾਲਸਾ ਦੀਵਾਨ ਦੇ ਕੁਝ ਮੈਂਬਰ ਵੀ ਸ਼ਾਮਲ ਸੀਗੇ, ਜਿਹਦੇ ਵਿੱਚ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖਰਾਣਾ, ਹਰਮਿੰਦਰ ਸਿੰਘ ਔਰ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ, OP ਸੋਨੀ, ਸਾਬਕਾ ਵਿਧਾਇਕ ਪ੍ਰੋਫੈਸਰ ਦਰਬਾਰੀ ਲਾਲ, ਇਹ ਵੀ ਜਿਹੜੇ ਜੀ ਉੱਥੇ ਮੌਜੂਦ ਸੀਗੇ। ਜਿਹੜਾ ਭਾਗ ਸਿੰਘ ਅਣਖੀ ਸੀਗਾ ਜੀ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਇੱਕ ਬਿਆਨ ਵਾਇਰਲ ਕਰਦਿਆਂ ਕਿਹਾ ਜੀ ਕਿ ਚਰਨਜੀਤ ਸਿੰਘ ਚੱਢਾ ਦੇ ਵੱਲੋਂ ਯਤੀਮਖਾਨਾ ਕੈਂਪਸ ਦੇ ਵਿੱਚ ਦੀਵਾਨ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਜਿਹੜੀ ਹੈ ਜੀ ਉਹ ਕੀਤੀ ਆ। ਉਹਨੇ ਕਿਹਾ ਕਿ ਅਕਾਲ ਤਖਤ ਜਿਹੜਾ ਜੀ ਉਹ ਇਸ ਮਾਮਲੇ ਦੇ ਵਿੱਚ ਤੁਰੰਤ ਦਖਲ ਜਿਹੜਾ ਜੀ ਉਹ ਦੇਵੇ। ਚੱਢਾ ਪਰਿਵਾਰ ਹੈ ਉਹ ਕਹਿੰਦਾ ਕਿ ਉਹਨੇ ਆਪਣੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਦੀ ਯਾਦ ਦੇ ਵਿੱਚ ਇਹ ਜਿਹੜਾ ਜੀ ਉਹ ਲੰਗਰ ਲਾਉਣਾ ਸੀਗਾ। ਜੇ ਉਹਨਾਂ ਨੇ ਲੰਗਰ ਲਾਉਣਾ ਸੀਗਾ ਤਾਂ ਫਿਰ ਜਿਹੜਾ ਸਵਾਲ ਉੱਠ ਰਿਹਾ ਕਿ ਉਹਨੇ ਮੈਸੇਜ ਜਿਹੜਾ ਜੀ ਉਹ ਕਰਕੇ ਬਾਕੀ ਮੈਂਬਰਾਂ ਨੂੰ ਉੱਥੇ ਜਿਹੜਾ ਜੀ ਉਹ ਕਿਉਂ ਸੱਦਿਆ। ਇਹ ਇੱਕ ਮੀਟਿੰਗ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਸੱਦਿਆ। ਸ਼ਾਇਦ ਕਿਤੇ ਨਾ ਕਿਤੇ ਉਹਨੇ ਇਹ ਪਰਖਣ ਦੀ ਕੋਸ਼ਿਸ਼ ਕੀਤੀ ਕਿ ਅਜੇ ਵੀ ਕਿੰਨੇ ਕੁ ਲੋਕ ਜਿਹੜੇ ਉਹਦੇ ਹੱਕ ਦੇ ਵਿੱਚ। ਸੋ ਇਹ ਸਨ ਜੀ ਕੁਝ ਅੱਜ ਦੀਆਂ ਅਹਿਮ ਖਬਰਾਂ। ਬਹੁਤ ਮਿਹਰਬਾਨੀ ਦਿਲਪ੍ਰੀਤ, ਥੈਂਕ ਯੂ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਇਹ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਪੰਜਾਬ ਸਟੂਡੀਓ ਤੋਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਤੇ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।